failed state that spreads falsehoods handed down by its military terrorist complex, India slams Pakistan at UN. Pakistan is even making mockery of the Organization of Islamic Cooperation, OIC, abusing it as a mouthpiece which is fooling nobody. We do not wish to dignify such propaganda, but are constrained to make a few simple points for the record. Viewers, welcome back again. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਵਿੱਚ ਭਾਰਤੀ ਨੁਮਾਇੰਦਿਆਂ ਨੇ ਇੱਕ ਵਾਰ ਫਿਰ ਪਾਕਿਸਤਾਨ ਤੇ ਸਿੱਧਾ ਹੱਲਾ ਬੋਲਦਿਆਂ ਉਸ ਨੂੰ ਇੱਕ ਦਹਿਸ਼ਤਗਰਦ ਅਤੇ ਫੇਲਡ ਸਟੇਟ ਦੱਸਿਆ ਹੈ ਔਰ ਭਾਰਤੀ ਨੁਮਾਇੰਦਿਆਂ ਵੱਲੋਂ ਇਹ ਪ੍ਰਤੀਕਰਮ ਪਾਕਿਸਤਾਨੀ ਨੁਮਾਇੰਦੇ ਵੱਲੋਂ ਜੰਮੂ ਕਸ਼ਮੀਰ ਦਾ ਇਸ਼ੂ ਚੱਕਣ ਤੇ ਜਿਹੜਾ ਹੈ ਉਹ ਰਿਐਕਸ਼ਨ ਵਜੋਂ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਊਟ ਆਫ ਜੈਨੂਅਨ ਕੰਸਰਨ ਜਦੋਂ ਪਾਕਿਸਤਾਨ ਦੀ ਫੋਰਨ ਪਾਲਿਸੀ ਜਾਂ ਉਹਨਾਂ ਦੀ ਡੋਸਾਈਲ ਫੋਰਨ ਪਾਲਿਸੀ ਜਾਂ ਕਈ ਵਾਰ ਬਿਲਕੁਲ ਜਿਹੜਾ ਉਹ ਨਿਊਟਰਲ ਜਿਹੀ ਗਰਾਊਂਡ ਦੇ ਉੱਤੇ ਖਲੋ ਕੇ ਜਿਵੇਂ ਸਾਹ ਸੱਤ ਨਹੀਂ ਹੁੰਦਾ ਉਸ ਵੱਲ ਧਿਆਨ ਦਿਵਾਉਂਦੇ ਆ ਤੇ ਸਾਡੇ ਸਾਹਮਣੇ ਜਿਹੜਾ ਹੈ ਉਹ ਕਈ ਕੁਛ ਚੱਲ ਰਿਹਾ ਹੁੰਦਾ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਇਹਨਾਂ ਦੇ ਹਿੰਦੂਤਵੀਆਂ ਦੇ ਹੌਸਲੇ ਕਿੰਨੇ ਵਧੇ ਹੋਏ ਨੇ। ਹਾਲਾਂ ਜੁੱਤੀਆਂ ਚਾਰ ਚਫੇਰੇ ਪੈ ਰਹੀਆਂ ਨੇ, ਵਿਦਿਨ ਵੀ ਗਵਾਂਢੀ ਵੀ ਹੱਥੋਂ ਨਿਕਲ ਰਹੇ ਨੇ ਔਰ ਜਿਵੇਂ ਅਮਰੀਕਾ ਨੇ ਵੀ ਇਹਨਾਂ ਨੇ ਆ ਕੇ ਆਪਣੀ ਬੇਇੱਜ਼ਤੀ ਕਰਵਾਈ ਹੈ। ਲੇਕਿਨ ਜਿੱਥੇ ਕਈ ਵਾਰੀ ਤਗੜੇ ਤੇ ਜਾਂ ਦੂਸਰੇ ਤੇ ਜ਼ੋਰ ਨਹੀਂ ਚੱਲਦਾ ਤੇ ਪਾਕਿਸਤਾਨ ਕਿਉਂਕਿ ਸਮਹਾਉ ਫੋਰਨ ਪਾਲਿਸੀ ਦੇ ਐਂਗਲ ਤੋਂ ਬੜਾ ਡੋਸਾਈਲ ਜਿਹਾ ਇਹਨਾਂ ਦਾ ਜਿਹੜਾ ਉਹ ਰਵੱਈਆ ਹੈ ਤੇ ਇਹ ਬੜੇ ਖੁੱਲ੍ਹ ਕੇ ਫਿਰ ਉੱਥੇ ਆਪਣੇ ਉਹ ਹਿੰਦੂਤਵੀ ਕਰਾਊਡ ਨੂੰ ਵੀ ਖੁਸ਼ ਕਰ ਦਿੰਦੇ ਨੇ ਔਰ ਇੱਥੇ ਵੀ ਇੰਟਰਨੈਸ਼ਨਲੀ ਜਿਹੜਾ ਅਸਲੀ ਇਸ਼ੂ ਹੈ ਉਹਨੂੰ ਸਾਈਡ ਟਰੈਕ ਕਰ ਦਿੰਦੇ ਨੇ। ਬਿਲਕੁਲ। ਹੁਣ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ 58th ਸੈਸ਼ਨ ਚੱਲ ਰਿਹਾ ਜਨੀਵਾ ਦੇ ਵਿੱਚ ਔਰ ਇਹ ਹਿਊਮਨ ਰਾਈਟਸ ਕਾਉਂਸਲ ਜ਼ਾਹਰ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਇੱਥੇ ਹੈ ਨਿਊਯਾਰਕ ਦੇ ਵਿੱਚ, ਲੇਕਿਨ ਇਹ ਜਿਹੜਾ ਉਹਨਾਂ ਦਾ ਹਿਊਮਨ ਰਾਈਟਸ ਕਾਉਂਸਲ ਨਾਲ ਸੰਬੰਧਿਤ ਹੈ ਸਾਰਾ ਪਾਰਟ ਉਹ ਜਨੀਵਾ 'ਚ ਹੈ ਔਰ ਇਹ ਜਿਹੜਾ ਇੱਕ ਪਾਵਰਫੁਲ ਬਲਾਕ ਹੈ ਜਿਸ ਦੇ ਵਿੱਚ ਜਿਹੜਾ ਤੁਸੀਂ ਕਿੱਥੇ ਕੀ ਹੋ ਰਿਹਾ ਤੁਹਾਨੂੰ ਮੌਕਾ ਮਿਲਦਾ ਆਪਣੀ ਗੱਲ ਕਹਿਣ ਦਾ। ਹਾਲਾਂ ਅਮਰੀਕਾ ਨੇ ਆਲਰੇਡੀ ਟਰੰਪ ਨੇ ਆਪਣੇ ਆਪ ਨੂੰ ਵਿਦਡਰਾ ਕਰ ਲਿਆ ਹਿਊਮਨ ਰਾਈਟ ਕਾਉਂਸਲ ਤੋਂ ਕਿਉਂਕਿ ਉੱਥੇ ਫੈਸਲੇ ਮੈਜੋਰਿਟੀ ਨਾਲ ਹੁੰਦੇ ਨੇ ਤਾਂ ਜਿੱਥੇ ਵੀ ਜਿਹੜਾ ਵੀ ਧੱਕਾ ਕਰਨ ਵਾਲੀ ਤਾਕਤ ਹੈ ਉਹਨੂੰ ਆਮ ਜਿਵੇਂ ਹੁਣ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ, ਹੁਣ ਅਮਰੀਕਾ ਨੇ ਨਹੀਂ ਸੀ ਚਾਹੁੰਦਾ ਕਿ ਵੀ ਰਸ਼ੀਆ ਨੂੰ ਕੰਡੈਮ ਕਰਨ ਵਾਲਾ ਜਾਂ ਰਸ਼ੀਆ ਨੂੰ ਇਨਵੇਡਰ ਦੱਸਣ ਵਾਲਾ ਮਤਾ ਲਿਆਂਦਾ ਜਾਏ ਔਰ ਅਮਰੀਕਾ ਨੇ ਆਪਣਾ ਪੁਸ਼ ਕੀਤਾ ਜਿਹਦੇ 'ਚ ਰੂਸ ਬਾਰੇ ਕੋਈ ਗੱਲ ਨਹੀਂ ਸੀ, ਲੇਕਿਨ ਯੂਕਰੇਨ ਬਜ਼ਿੱਦ ਰਿਹਾ ਔਰ ਉਹ ਮਤਾ ਪਾਸ ਵੀ ਹੋਇਆ ਭਾਵੇਂ ਅੱਗੇ ਨਾਲੋਂ ਵੋਟਾਂ ਘੱਟ ਮਿਲੀਆਂ ਔਰ ਬਹੁਤ ਸਾਰੇ ਐਬਸਟੇਨੀ ਹੋਏ, ਗੈਰ ਹਾਜ਼ਰ ਹੋ ਗਏ ਜਿਨ੍ਹਾਂ 'ਚ ਭਾਰਤ ਵੀ ਸ਼ਾਮਲ ਹੈ। ਸੋ ਇਵੇਂ ਹੀ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਵੀ ਜਿਹੜਾ ਹੈ ਉਹ ਅਮਰੀਕਾ ਨੂੰ ਇਹ ਲੱਗਦਾ ਸੀ ਕਿ ਵੀ ਇਹ ਉਹਨਾਂ ਦਾ ਕਿਉਂਕਿ ਇਹ ਆਪਣੇ ਆਪ ਨੂੰ ਨਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦਾਇਰੇ 'ਚ ਲਿਆਉਂਦੇ ਨੇ ਨਾ ਇਹ ਜਿਹੜੀਆਂ ਨੇ ਹੋਰ ਇੰਟਰਨੈਸ਼ਨਲ ਕਨਵੈਨਸ਼ਨਸ ਕੁਛ ਜਿਹੜੀਆਂ ਨੇ ਉਹਦਾ ਹਿੱਸਾ ਮੰਨਦੇ ਨੇ, ਲੇਕਿਨ ਭਾਰਤ ਵਰਗਾ ਮੁਲਕ ਵੀ ਜਿਹੜਾ ਜ਼ਬਰ ਕਰ ਰਿਹਾ ਹੈ ਜਿਹਨੇ 16-17 ਰੈਜ਼ੋਲੂਸ਼ਨ ਯੂਨਾਈਟਿਡ ਨੇਸ਼ਨਸ ਹਿਊਮਨ ਸਿਕਿਉਰਿਟੀ ਕਾਉਂਸਲ ਦੇ ਫਲਾਊਟ ਕੀਤੇ ਨੇ, ਜਿਹਨੇ ਈਵਨ ਸ਼ਿਮਲਾ ਐਗਰੀਮੈਂਟ ਜਿਹੜਾ ਵਿਦਿਨ ਇੰਡੀਆ ਐਂਡ ਪਾਕਿਸਤਾਨ 1972 ਦੇ ਵਿੱਚ ਹੋਇਆ ਉਹਨੂੰ ਵੀ ਫਲਾਊਟ ਕਰਦੇ ਆ ਯੂਨੀਲੇਟਰਲੀ 5 ਅਗਸਤ 2019 ਨੂੰ ਜਿਹੜਾ ਉਹ ਜੰਮੂ ਕਸ਼ਮੀਰ ਦਾ ਆਰਟੀਕਲ 370 ਉਹਦਾ ਸੂਬੇ ਦਾ ਸਟੇਟਸ ਵੀ ਖਤਮ ਕਰ ਦਿੱਤਾ ਹੈ ਔਰ ਹਾਲਾਤ ਇਹ ਨੇ ਕਿ ਵੀ ਯੂਨੀਅਨ ਟੈਰੀਟਰੀ ਬਣਾਇਆ ਹੈ। ਯੂਨੀਅਨ ਟੈਰੀਟਰੀ ਦਾ ਨਤੀਜਾ ਇਹ ਹੈ ਕਿ ਵੀ ਈਵਨ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਾਂ ਦੂਜੀ ਹੈ ਉਹ ਵੀ ਚੀਫ ਮਿਨਿਸਟਰ ਹੁਣ ਉਮਰ ਅਬਦੁੱਲਾ ਫਾਰੂਕ ਅਬਦੁੱਲਾ ਦਾ ਮੁੰਡਾ ਉਹ ਚੀਫ ਮਿਨਿਸਟਰ ਹੈ, ਉਹਦਾ ਹਾਲ ਇਹ ਹੈ ਵੀ ਉਹਦੀ ਮੋਦੀ ਦੇ ਕੋਲ ਖਲੋਤਾ ਐਵੇਂ ਹੀ ਲੱਗ ਰਿਹਾ ਸੀ ਜਿਵੇਂ ਉਹ ਚਪੜਾਸਪਣਾ ਕਰ ਰਿਹਾ ਹੁੰਦਾ ਘਬਰਾਏ ਔਰ ਹਾਲ ਜੰਮੂ ਕਸ਼ਮੀਰ ਦਾ ਇਹ ਹੈ ਹੁਣ ਜੰਮੂ ਕਸ਼ਮੀਰ ਦਾ ਜਿਹੜੀ ਸਭ ਤੋਂ ਵੱਡੀ ਮਸੀਤ ਹੈ ਉਹਨਾਂ ਦਾ ਜਿਹੜੇ ਨੇ ਨਮਾਜ਼ ਪੜ੍ਹਾਉਣ ਵਾਲੇ ਮੀਰ ਵਾਇਜ਼ ਉਮਰ ਫਾਰੂਕ ਕਰਕੇ ਉਹਨਾਂ ਦੇ ਹਾਲਾਂ ਇਹਨਾਂ ਦਾ ਮੀਰ ਵਾਇਜ਼ ਉਮਰ ਫਾਰੂਕ
ਇਹਨਾਂ ਦੇ ਫਾਦਰ ਦਾ ਵੀ ਮਰਡਰ ਹੋਇਆ ਸੀ ਔਰ ਮਿਰਵਾਇਜ਼ ਉਮਰ ਫਾਰੂਕ ਨੂੰ ਮੈਂ ਇੱਕ ਰਾਊਂਡ ਟੇਬਲ ਕਾਨਫਰੰਸ ਜਿਹੜੀ ਹੈ ਉਹ ਵਾਸ਼ਿੰਗਟਨ ਡੀਸੀ 'ਚ ਹੋਈ ਸੀ, ਉਹਦੇ 'ਚ ਮੈਂ ਵੀ ਮੌਜੂਦ ਸੀ ਔਰ ਉਹਦੇ 'ਚ ਵੀ ਮਿਰਵਾਇਜ਼ ਉਮਰ ਫਾਰੂਕ ਆਏ ਸੀ ਔਰ ਕਾਫੀ ਦੇਰ ਜਦੋਂ 5 ਅਗਸਤ 2019 ਤੋਂ ਬਾਅਦ ਤਾਂ ਕਿੰਨੇ ਸਾਲ ਉਹਨਾਂ ਨੂੰ ਨਜ਼ਰਬੰਦੀ ਦੇ ਵਿੱਚ ਹੀ ਰੱਖਿਆ ਗਿਆ, ਬਾਹਰ ਨਹੀਂ ਕੱਢਿਆ ਗਿਆ। ਤੇ ਹਾਲਾਤ ਉੱਥੇ ਗਰਾਊਂਡ ਤੇ ਕੀ ਨੇ? ਹੁਣ ਸਰਕਾਰ ਉਮਰ ਅਬਦੁੱਲਾ ਦੀ ਹੈ ਨੈਸ਼ਨਲ ਕਾਨਫਰੰਸ ਦੀ, ਮਿਰਵਾਇਜ਼ ਉਮਰ ਫਾਰੂਕ ਦੇ ਸਹੁਰਾ ਸਾਹਿਬ ਦੀ ਫਾਦਰ ਇਨ ਲਾ ਦੀ ਡੈਥ ਹੋਈ ਜਿਨ੍ਹਾਂ ਦਾ ਨਾਂ ਡਾਕਟਰ ਗੁਲਾਮ ਸਿਬਤੈਨ ਮਸੂਦੀ ਹੈ। ਮਿਰਵਾਇਜ਼ ਜਿਹੜਾ ਉਹਨਾਂ ਦੇ ਫਾਦਰ ਇਨ ਲਾ ਨੇ, ਉਹਨਾਂ ਦੀ ਡੈਥ ਹੋਈ ਔਰ ਉਹਨਾਂ ਦਾ ਜਿਹੜਾ ਜਨਾਜ਼ਾ ਹੈ, ਫਿਊਨਰਲ ਜਿਹੜੀਆਂ ਫਾਈਨਲ ਪ੍ਰੇਅਰ ਹੁੰਦੀਆਂ ਨੇ, ਉਹ ਸ੍ਰੀਨਗਰ ਦੀ ਜਾਮਾ ਮਸਜਿਦ ਦੇ ਵਿੱਚ ਪੜ੍ਹਾਇਆ ਜਾਣਾ ਸੀ। ਪਰ ਈਵਨ ਅੱਜ ਜਦੋਂ ਕਿ ਕਿਹਾ ਜਾ ਰਿਹਾ ਜੀ ਦੇਖੋ ਕਿੰਨਾ ਜੰਮੂ ਕਸ਼ਮੀਰ 'ਚ ਸ਼ਾਂਤੀ ਹੋ ਗਈ, ਕੋਈ ਕੁਛ ਨਹੀਂ ਹੈ, ਉਹ ਉਹਨਾਂ ਨੇ ਉਹਨਾਂ ਨੂੰ ਅਲਾਉ ਨਹੀਂ ਕੀਤਾ। ਔਰ ਇਹ ਇਹਨਾਂ ਦੇ ਆਪਣੇ ਹੀ ਹਿੰਦੂ ਬਿਊਰੋ ਦੀ ਖਬਰ ਹੈ, Mirwais denied permission to offer father-in-law's funeral prayers at Srinagar's Jama Masjid ਔਰ ਉਹਨੂੰ ਬਿਲਕੁਲ ਡਿਨਾਈ ਕੀਤਾ ਔਰ ਇਸ ਈਵਨ ਡਿਨਾਇਲ ਦੀ ਜਿਹੜੀ ਹੈ ਇਹ ਫਰਵਰੀ 27 ਨੂੰ ਜਿਹੜਾ ਉਹ ਨੂਨ ਪ੍ਰੇਅਰਸ ਤੋਂ ਬਾਅਦ ਜਿਹੜਾ ਫਿਊਨਰਲ ਪ੍ਰੇਅਰਸ ਹੋਣੀਆਂ ਸੀ, ਜ਼ੋਹਰ ਦੀ ਜਿਹਨੂੰ ਨਮਾਜ਼ ਕਹਿੰਦੇ ਨੇ, ਔਰ ਜਾਮਾ ਮਸਜਿਦ ਦੇ ਵਿੱਚ ਨੋਵਟਾ ਸ੍ਰੀਨਗਰ 'ਚ। ਪਰ ਉਹਨਾਂ ਨੇ ਕਿਹਾ ਜੀ ਪੁਲਿਸ ਨੇ ਘੇਰਾਬੰਦੀ ਕਰ ਲਈ, ਅੰਦਰ ਨਹੀਂ ਜਾਣ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਇੱਥੇ ਨਹੀਂ ਪੜ੍ਹਾਉਣ ਦੇਣੀ ਔਰ ਫਿਰ ਉਹਨਾਂ ਨੇ ਜਿਹੜੀ ਹੈ ਕੋਈ ਆਲਟਰਨੇਟ ਜਿਹੜੀ ਹੈ ਦਾ ਪੁਲਿਸ ਡਿਸੀਜਨ ਫੋਰਸ ਦਾ ਫੈਮਿਲੀ ਟੂ ਚੇਂਜ ਦਾ ਵੈਨਿਊ ਐਂਡ ਆਫਰ ਦਾ ਫਿਊਨਰਲ ਪ੍ਰੇਅਰਸ ਐਟ ਮਸਜਿਦ ਵਜ਼ੀਰ ਮੁਹੰਮਦ ਖਾਨ ਭਗਤ ਬਰਜ਼ੁੱਲਾ, ਇਹ ਜਿੱਥੇ ਵੀ ਇਹ ਦੂਸਰੀ ਮਸੀਤ ਹੈ। ਔਰ ਇਹਦੇ 'ਤੇ ਜੰਮੂ ਕਸ਼ਮੀਰ ਦੀ ਪੁਲਿਸ ਨੇ ਕੋਈ ਸਟੇਟਮੈਂਟ ਪਰ ਉਹਨਾਂ ਨੇ ਬਲੌਕ ਕਰਤਾ, ਇੱਥੇ ਤੁਸੀਂ ਹੁਣ ਮਿਰਵਾਇਜ਼ ਬਹੁਤ ਵੱਡੀ ਸ਼ਖਸੀਅਤ ਹੈ। ਜਦੋਂ ਤੁਸੀਂ ਇਹ ਦੇਖਦੇ ਹੋ ਵੀ ਪ੍ਰੇਅਰ ਕੌਣ ਲੀਡ ਕਰਦਾ ਹੈ, ਜਾਮਾ ਮਸਜਿਦ 'ਚ ਕੌਣ ਕਰਦਾ ਹੈ ਜਾਂ ਦੂਜਾ, ਇਹ ਬਹੁਤ ਵੱਡਾ ਹੈ। ਔਰ ਇਸ ਦੇ ਉੱਤੇ ਈਵਨ ਕਿਸ ਕਦਰ ਬੇਵੱਸ ਹੈ ਉਮਰ ਅਬਦੁੱਲਾ ਵੀ, ਉਹ ਕਹਿ ਰਿਹਾ, ਉਹਨੇ ਕਿਹਾ ਸੌਰੀ ਤਾਂ ਉਹਨੇ ਕਿਹਾ ਕਿ ਜੀ ਇਹ ਮਸੂਦੀ ਸਾਹਿਬ ਦਾ ਚੜ੍ਹਾਈ ਕਰਨਾ ਇਹਦਾ ਦੁੱਖ ਹੈ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰਾਏ। ਪਰ ਨਾਲ ਦੀ ਨਾਲ ਕਿਹਾ ਉਹਨਾਂ ਨੇ ਕਿ ਵੀ ਮੈਂ ਇਹਨੂੰ ਨੈਸ਼ਨਲ ਕਾਨਫਰੰਸ ਨੇ ਇਹ ਜਿਹੜਾ ਕੰਡੈਮ ਕੀਤਾ ਕਿ ਨਮਾਜ਼ੇ ਜਨਾਜ਼ਾ ਜਿਹੜਾ ਉੱਥੇ ਨਾ ਪੜ੍ਹਾਉਣ ਦੇਣਾ, ਇਟਸ ਡੀਪਲੀ ਰਿਗਰੈਟੇਬਲ ਐਂਡ ਰੋਂਗ। ਇਸੇ ਤਰ੍ਹਾਂ PDP ਜਿਹੜੀ ਦੂਜੀ ਉਹਦੀ ਮਹਿਬੂਬਾ ਮੁਫਤੀ ਦੀ ਪਾਰਟੀ ਹੈ, ਉਹਨੇ ਵੀ ਕੰਡੈਮ ਕੀਤਾ। ਹੁਣ ਹਾਲਾਤ ਗਰਾਊਂਡ ਦੇ ਉੱਤੇ ਇਹ ਨੇ, ਮੈਂ ਇਹ ਖਬਰ ਇਸ ਲਈ ਪਹਿਲਾਂ ਡਿਸਕਸ ਕੀਤੀ ਹੈ। ਹੁਣ ਪਾਕਿਸਤਾਨ ਦਾ ਨੁਮਾਇੰਦਾ ਜਿਹੜਾ ਹਿਊਮਨ ਰਾਈਟ ਕਾਉਂਸਲ 'ਚ ਸੀ ਉਹਨਾਂ ਦੇ ਪਰਮਾਨੈਂਟ ਮਿਸ਼ਨ ਦਾ, ਉਹਨੇ ਜੰਮੂ ਕਸ਼ਮੀਰ ਦਾ ਇਸ਼ੂ ਚੁੱਕਿਆ ਕਿਉਂਕਿ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੇ ਔਰ ਦੂਸਰੇ ਨੇ, ਉਹ ਜੋ ਹੀ ਬੈਠਾ ਇੱਕ ਰਾਈਟ ਹੁੰਦਾ ਹੈ, ਰਾਈਟ ਟੂ ਰਿਸਪੌਂਡ, ਕਿਉਂਕਿ ਇੰਡੀਅਨ ਆਪਣੀ ਪ੍ਰੈਜੈਂਟੇਸ਼ਨ ਦੇ ਚੁੱਕਾ ਸੀ। ਉਸ ਦੇ ਉੱਤੇ ਉਹਨਾਂ ਨੇ ਕਿੰਨਾ ਜ਼ਹਿਰ ਘੋਲਿਆ ਜਾਂ ਕਿੰਨਾ ਜ਼ਹਿਰ ਸਪਿਊ ਕੀਤਾ, ਕਿੰਨਾ ਵੈਨਮ ਸੁੱਟਿਆ, ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਮੈਂ ਫਿਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਪਾਕਿਸਤਾਨ ਦੇ ਲਾਅ ਮੇਕਰ ਜਾਂ ਓਪੀਨੀਅਨ ਮੇਕਰ ਜਾਂ ਦੂਜੇ ਸਮਝਦੇ ਨੇ कि जी भारत के साथ हमें दोस्ती करनी चाहिए, हमारा ट्रेड अच्छा हो, अब हो गया कश्मीर को छोड़ो, वो तो उन्होंने खलोड़ नहीं देना है किते भी। और ये इन्हां दी अपनी हैडलाइन PTI दी न्यूज़ है, उन्होंने ये फखर नाल दस रहे हैं कि जी असी पाकिस्तान दा मुँह किवें भन्निया। फेल्ड स्टेट that spreads falsehoods handed down by its military terrorist complex, इंडिया स्लैम्स पाकिस्तान एट UN कि उन्हें रगड़ा दिता पाकिस्तान। उन्हें कहा भी आ तुहाडा मिलिटरी दहशतगर्द जिहड़े तुसीं इकट्ठे होए हो और तुहाडा फालसूड है, फेल्ड स्टेट हो तुसीं, और तुसीं जिहड़ा है वो इंडिया नूं जिहड़ा है वो इस दे लई जम्मू कश्मीर दीयां ज़्यादतियां लई जिम्मेवार दस्सण वाले कौन हो। और उन्हें जिहड़ा इस दे उत्ते पूरी जिहड़ी है PTI ने न्यूज़ दित्ती है। उन्हें कहा जी कि भी ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਪਾਕਿਸਤਾਨ ਜਿਹੜਾ ਹੈ ਫੀਲਡ ਸਟੇਟ ਹੈ, ਖੁਦ ਦਹਿਸ਼ਤਗਰਦ ਸਟੇਟ ਹੈ, ਐਪੀ ਸੈਂਟਰ ਹੈ, ਇਹਨਾਂ ਨੇ ਲੁਕੋਏ ਹੋਏ ਨੇ ਦੂਜੇ ਵੀ। ਫਿਰ ਇੱਥੇ ਨਹੀਂ ਰੁਕਿਆ ਇਹਨਾਂ ਦਾ ਨੁਮਾਇੰਦਾ ਤਿਆਗੀ, ਉਹ ਕਹਿੰਦਾ ਕਿ ਪਾਕਿਸਤਾਨ ਇਜ਼ ਈਵਨ ਮੇਕਿੰਗ ਮੌਕਰੀ ਆਫ ਦਾ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ OIC ਜਿਹਦੇ 57 ਮੁਲਕ ਨੇ। ਉਹਨੇ ਕਿਹਾ ਜੀ ਉਹਨਾਂ ਨੂੰ ਵੀ ਇਹ ਵਰਤਦੇ ਨੇ, ਮੌਕਰੀ ਕਰਦੇ ਨੇ, ਅਬਿਊਜ਼ਿੰਗ ਇਟ ਐਜ਼ ਏ ਮਾਊਥ ਪੀਸ ਵਿਚ ਇਜ਼ ਫੂਲਿੰਗ ਨੋਬਡੀ। We do not wish to dignify such propaganda but are constrained to make a few simple points for the record। ਅਸੀਂ ਇਹਨਾਂ ਦਾ ਜ਼ਿਕਰ ਕਰਕੇ ਵੀ ਇਹਨਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ, ਪਰ ਇਹ ਫੀਲਡ ਸਟੇਟ, ਦਹਿਸ਼ਤਗਰਦ ਸਟੇਟ,
OIC ਦੀ ਵੀ ਮੌਕਰੀ ਬਣਾਈ ਹੋਈ ਹੈ। ਇਹ ਹੈ ਐਟੀਟਿਊਡ ਜਿਹੜਾ ਐਵਰੇਜ ਹਿੰਦੂ ਦਾ ਹੈ, ਬਿਲਕੁਲ। ਕਿਉਂਕਿ ਹਿੰਦੂਤਵੀ ਔਰ ਹਿੰਦੂ ਅੱਜ ਇਹਨਾਂ ਨੇ ਇਕਸਾਰ ਕਰ ਦਿੱਤੇ ਨੇ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਵੀ ਹਿੰਦੂਤਵਾ ਇੱਕ ਆਈਡੀਓਲੋਜੀ ਹੈ, ਪਰ ਜੇ ਹੁਣ ਹਿੰਦੂਤਵਾ ਦੀ ਆਈਡੀਓਲੋਜੀ ਜਾਂ ਲਫ਼ਜ਼ ਦੇਣ ਵਾਲੇ ਸਾਵਰਕਰ ਜਿਹਦੀ ਮੌਤ ਕੇ ਜੰਮਣ ਦਾ ਦਿਨ ਅੱਜ ਕੱਲ੍ਹ 'ਚ ਅਸੀਂ ਮੋਦੀ ਨੇ ਪੂਰੀ ਟ੍ਰਿਬਿਊਟ ਦਿੱਤੀ ਹੈ, ਔਰ ਸਾਵਰਕਰ ਉਹ ਹੈ ਜਿਹੜਾ ਮੁਸਲਮਾਨਾਂ, ਈਸਾਈਆਂ, ਦੂਜਿਆਂ ਨੂੰ ਡੰਡੇ ਨਾਲ ਸਪੈਨਿਸ਼ ਇਨਕੁਇਜ਼ੀਸ਼ਨ ਵਾਂਗ ਹੱਕ ਕੇ ਜਾਂ ਬਾਹਰ ਧੱਕ ਦਿਓ ਜਾਂ ਹਿੰਦੂ ਬਣਾ ਲਓ ਜ਼ਬਰਦਸਤੀ, ਤੇ ਸਿੱਖਾਂ ਨੂੰ ਡੈਥ ਕਿਸ ਨਾਲ ਹਿੰਦੂ ਬਣਾਉਣ ਦੀ ਲਿਆਉਣ ਵਾਲਾ ਹੈ। ਔਰ ਇਹ ਐਟੀਟਿਊਡ UN ਦੇ ਵਿੱਚ ਹੈ ਉਸ ਮੁੱਦੇ ਦੇ ਉੱਤੇ ਜਿਹਦੇ ਤੇ ਹਿਊਮਨ ਰਾਈਟ ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹ ਬੈਠੀ ਹੋਈ ਹੈ ਉਸ ਫਾਈਲ ਤੇ। ਜਿਹੜੇ ਮੋਸਟ ਪੈਂਡਿੰਗ ਕੇਸ ਹੋਏਗਾ UN ਸਿਕਿਉਰਿਟੀ ਕੌਂਸਲ ਦਾ, ਜਿਹਨੂੰ ਅਨਫਿਨਿਸ਼ਡ ਏਜੰਡਾ ਕਹਿ ਸਕਦੇ ਹਾਂ, ਉਹ ਜੰਮੂ ਕਸ਼ਮੀਰ ਦਾ ਮੁੱਦਾ ਹੈ, ਔਰ ਪਾਕਿਸਤਾਨ ਈਵਨ ਉਸ ਇਸ਼ੂ ਨੂੰ ਉਠਾ ਵੀ ਨਹੀਂ ਸਕਦਾ। ਇਹਨਾਂ ਦੀ ਜਿਹੜਾ ਹੈ ਉਹ ਇਸ ਢੰਗ ਦੇ ਨਾਲ ਇਹਨਾਂ ਦਾ ਜਿਹੜਾ ਅੰਦਰ ਸਾਰਾ ਜ਼ਹਿਰ ਨਾਲ ਭਰਿਆ ਹੋਇਆ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।